ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਬਾਦਲ ਪਰਿਵਾਰ ਦੇ ਦੋ ਅਜਿਹੇ ਲੋਕਾਂ ਦੇ ਬਾਰੇ ਜਿਨ੍ਹਾਂ ਦੀਆਂ ਚੁਣੌਤੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਔਰ ਸਿਆਸਤ ਦੇ ਵਿੱਚ ਚੁਣੌਤੀਆਂ ਹਮੇਸ਼ਾ ਰਹਿੰਦੀਆਂ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਨਾਂ ਦੀਆਂ ਚੁਣੌਤੀਆਂ ਨਵੀਆਂ ਨੇ, ਪਰ ਹਾਂ ਦੋ ਚਚੇਰੇ ਭਰਾਵਾਂ ਦੀ ਚੁਣੌਤੀਆਂ ਬਾਰੇ ਗੱਲਬਾਤ ਕਰਾਂਗੇ। ਇੱਕ ਨੂੰ ਅੰਦਰਲੀ ਚੁਣੌਤੀ ਹੈ ਤੇ ਇੱਕ ਨੂੰ ਬਾਹਰਲੀ ਚੁਣੌਤੀ ਹੈ। ਗੱਲਬਾਤ ਕਰਾਂਗੇ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ। ਸੁਖਬੀਰ ਬਾਦਲ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਚੋਣ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਭਾਜਪਾ ਵੱਲ ਨਹੀਂ ਡੱਕਾ ਸਿੱਟਿਆ, ਪਰ ਉਹਨਾਂ ਨੇ ਭਾਰਤ ਇੰਡੀਆ ਦੇ ਮਾਮਲੇ ਦੇ ਵਿੱਚ ਆਪਣੀ ਰਾਏ ਇਸ ਤੋਂ ਕਾਫੀ ਅਲੱਗ ਰੱਖੀ। ਹੁਣ ਗੱਲ ਕਰਦੇ ਹਾਂ ਕਿ ਮਨਪ੍ਰੀਤ ਬਾਦਲ ਦੇ ਮੂਹਰੇ ਬਾਹਰਲੀ ਚੁਣੌਤੀ ਕਿਹੜੀ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਅੰਦਰਲੀ ਚੁਣੌਤੀ ਕਿਹੜੀ ਹੈ। ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਅੰਦਰਲੀ ਚੁਣੌਤੀ ਹੈ ਬਾਗੀ ਬੀਬੀਆਂ। ਬਾਗੀ ਬੀਬੀਆਂ ਪਿਛਲੇ ਦਿਨੀ ਜਿਹੜੀ ਇਹਨਾਂ ਨੇ ਇੱਕ ਨਵੀਂ ਬੀਬੀ ਨੂੰ ਪ੍ਰਧਾਨ ਲਾਇਆ ਸੀ ਔਰਤ ਵਿੰਗ ਦਾ, ਮਹਿਲਾ ਵਿੰਗ ਦਾ, ਹਰਗੋਬਿੰਦ ਕੌਰ ਜੀ ਨੂੰ, ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੀਆਂ ਤੇ ਇਸੇ ਕਰਕੇ ਇਸ ਧੜੇ ਨੇ ਹੁਣ ਜਿਹੜਾ ਇਹ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਧਾਨ ਆ ਹਰਗੋਬਿੰਦ ਕੌਰ, ਇਹਨੂੰ ਜਿਹੜਾ ਟਕਰਾਅ ਲੈ ਕੇ ਦੀ ਨਿਯੁਕਤੀ ਨੂੰ ਲੈ ਕੇ ਜਿਹੜਾ ਟਕਰਾਅ ਉਹ ਬਰਕਰਾਰ ਰੱਖਾਂਗੀਆਂ। ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬਾਗੀ ਬੀਬੀਆਂ ਦੇ ਧੜੇ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ 1 ਮਹੀਨਾ ਬਾਅਦ ਵੀ ਕੋਈ ਫੈਸਲਾ ਨਹੀਂ ਲਿਆ। ਬਾਗੀ ਬੀਬੀਆਂ ਨੇ ਹੁਣ ਭਵਿੱਖ ਦੀ ਰਣਨੀਤੀ ਉਲੀਕਣ ਦੇ ਲਈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ। ਬੀਬੀ ਲਾਂਡਰਾ ਜਿਹੜੇ ਕਿ ਇਹਨਾਂ ਦੇ ਵਿੱਚੋਂ ਨੇ, ਉਹਨਾਂ ਨੇ ਇਹ ਗੱਲ ਕਹੀ ਸੀਗੀ ਜਦੋਂ ਪਿਛਲੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਗੱਲ ਕਹੀ ਸੀ ਕਿ ਜਦੋਂ ਮੀਟਿੰਗ ਹੋਇਆ 1 ਮਹੀਨੇ ਦਾ ਸਮਾਂ ਬੀਤਣ ਵਾਲਾ ਤਾਂ ਇਸ ਮਾਮਲੇ 'ਤੇ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਨੇ ਕਿਹਾ ਕਿ ਟਕਸਾਲੀ ਬੀਬੀਆਂ ਨੂੰ ਨਜ਼ਰਅੰਦਾਜ਼ ਕਰਕੇ ਗੈਰ ਅਕਾਲੀ ਪਿਛੋਕੜ ਵਾਲੀ ਬੀਬੀ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਕਿਸੇ ਵੀ ਸੂਰਤ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਇਸ ਨਿਯੁਕਤੀ ਦੇ ਵਿਰੋਧ ਦੇ ਵਿੱਚ 4 ਦਰਜਨ ਤੋਂ ਵਧੇਰੇ ਮਹਿਲਾ ਆਗੂ ਅਕਾਲੀ ਆਗੂ ਦੇ ਅਸਤੀਫੇ ਤੋਂ ਵੀ ਦੇ ਚੁੱਕੀਆਂ ਨੇ ਤੇ ਇਹਨਾਂ ਬੀਬੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਨਵੀਂ ਦਿੱਲੀ, ਅੰਮ੍ਰਿਤਸਰ, ਲੁਧਿਆਣਾ ਤੇ ਹੋਰਨਾਂ ਥਾਵਾਂ ਤੇ ਮੀਟਿੰਗਾਂ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਪਾਰਟੀ ਦੇ ਅੰਦਰ ਪੈਦਾ ਹੋਈ ਬਗਾਵਤ ਵਾਲੀ ਸਥਿਤੀ ਨੂੰ ਸ਼ਾਂਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਅਗਸਤ ਮਹੀਨੇ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਤੋਂ ਬਾਅਦ ਹੁਣ ਤੱਕ ਮਹਿਲਾ ਵਿੰਗ ਦੀ ਪ੍ਰਧਾਨਗੀ ਦੇ ਮਾਮਲੇ ਤੇ ਉੱਠੇ ਵਿਵਾਦ ਦਾ ਕੋਈ ਹੱਲ ਨਹੀਂ ਨਿਕਲਿਆ। ਇਹਨਾਂ ਬੀਬੀਆਂ ਦਾ ਤਰਕ ਹੈ ਕਿ ਪਾਰਟੀ ਦੇ ਵਿੱਚ ਨਵੇਂ ਬੰਦੇ ਸ਼ਾਮਲ ਹੋਣ ਸਵਾਗਤਯੋਗ ਹੈ, ਪਰ ਉਹ ਕਤਾਰ ਦੇ ਵਿੱਚ ਪਿੱਛੇ ਲੱਗਣ, ਆਪਣੀ ਯੋਗਤਾ ਸਾਬਤ ਕਰਨ ਤੇ ਅੱਗੇ ਆਉਣ। ਉਹਨਾਂ ਦੋਸ਼ ਲਾਇਆ ਕਿ ਪਾਰਟੀ ਦੇ ਵਿੱਚ ਮੌਕਾ ਪ੍ਰਸਤ ਲੋਕ ਕੁਝ ਲੋਕਾਂ ਦੀ ਚਾਪਲੂਸੀ ਕਰਕੇ ਵਰਕਰਾਂ ਨੂੰ ਪਿੱਛੇ ਧੱਕ ਕੇ ਮੋਹਰਲੀ ਕਤਾਰ ਦੇ ਵਿੱਚ ਆ ਲੱਗਦੇ ਨੇ ਤੇ ਟਕਸਾਲੀ ਵਰਕਰਾਂ ਦੀ ਸਾਲਾਂ ਤੋਂ ਕੀਤੀ ਪਾਰਟੀ ਦੀ ਸੇਵਾ ਨੂੰ ਮਿੱਟੀ ਦੇ ਵਿੱਚ ਰੋਲ ਦਿੰਦੇ ਨੇ। ਬਾਗੀ ਬੀਬੀਆਂ ਦੀਆਂ ਗਤੀਵਿਧੀਆਂ ਤੇ ਬਾਦਲਾਂ ਦੇ ਸਿਆਸੀ ਵਿਰੋਧੀਆਂ ਨੇ ਵੀ ਨਜ਼ਰਾਂ ਟਿਕਾਈਆਂ ਹੋਈਆਂ ਨੇ। ਹੁਣ ਜਿਹੜੀ ਇੱਥੇ ਕਹਿਣ ਵਾਲੀ ਗੱਲ ਹੈ ਉਹ ਇਹ ਪਹਿਲੀ ਗੱਲ ਤਾਂ ਹੈ ਕਿ ਬਾਗੀ ਬੀਬੀਆਂ ਨੇ ਉਹਨਾਂ ਸਵਾਲਾਂ ਨੂੰ ਐਡਰੈਸ ਕੀਤਾ ਜਿਹੜੇ ਸਵਾਲਾਂ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਹੁਣ ਤੱਕ ਭੱਜਦੀ ਰਹੀ। ਉਹਨਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਲੈ ਕੇ ਉਹਨਾਂ ਨੇ ਪੰਥ ਦੇ ਨਾਲ ਜੋ ਪੰਥ ਦੇ ਵਖਰੇਵੇਂ ਨੇ ਜੋ ਅਕਾਲੀ ਦਲ ਦੇ ਨਾਲ, ਉਹਨਾਂ ਨੂੰ ਲੈ ਕੇ ਅਕਾਲੀ ਦਲ ਨੂੰ ਤਿੱਖੀਆਂ ਸੁਣਾਈਆਂ। ਔਰ ਇਹ ਬੀਬੀਆਂ ਜਿਹੜੀਆਂ ਨੇ ਉਹ ਉਹਨਾਂ ਮਰਦ ਲੀਡਰਾਂ ਨਾਲੋਂ ਕਿਤੇ ਜ਼ਿਆਦਾ ਚੰਗੀਆਂ ਨੇ ਜਿਹੜੇ ਅੱਜ ਵੀ ਉਸ ਗੱਲ ਨੂੰ ਐਕਸੈਪਟ ਕਰਨ ਤੋਂ ਕਿਤੇ ਨਾ ਕਿਤੇ ਝਿਜਕ ਮਹਿਸੂਸ ਕਰਦੇ ਨੇ। ਅੱਜ ਵੀ ਉਹ ਅਕਾਲੀ ਦਲ ਦੇ ਸੰਕਟ ਦੇ ਕਾਰਨ ਕੀ ਨੇ, ਇਹਨਾਂ ਦੀ ਪੜਚੋਲ ਕਰਨ ਦੇ ਉੱਤੇ ਉਸ ਗੱਲ ਉੱਤੇ ਗੌਰ ਹੀ ਨਹੀਂ ਕਰਦੇ। ਔਰ ਗੌਰਤ ਕਰਨਾ ਤਾਂ ਦੂਰ ਦੀ ਗੱਲ, ਜਦੋਂ ਵੀ ਅਕਾਲੀ ਦਲ ਨੂੰ ਕੋਈ ਬੰਦਾ ਅੰਦਰੋਂ ਇਹ ਗੱਲ ਕਹਿੰਦਾ ਕਿ ਅਕਾਲੀ ਦਲ ਨੂੰ ਮੌਜੂਦਾ ਸੰਕਟਾਂ ਉੱਤੇ ਪੜਚੋਲ ਕਰਨੀ ਚਾਹੀਦੀ ਹੈ ਤਾਂ ਉਹ ਇਸ ਗੱਲ ਦਾ ਬਿਰਤਾਂਤ ਬਦਲ ਦਿੰਦੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਗਿਆ। ਇਸੇ ਕਰਕੇ ਉਹ ਇਸ ਸਵਾਲ ਨੂੰ ਐਡਰੈਸ ਕਰਨ ਤੋਂ ਭੱਜਦੇ ਨੇ, ਇਹਨਾਂ ਮਸਲਿਆਂ ਨੂੰ ਐਡਰੈਸ ਕਰਨ ਤੋਂ ਭੱਜਦੇ ਨੇ ਤੇ ਸਿੱਟੇ ਵਜੋਂ ਅਕਾਲੀ ਦਲ ਦੀਆਂ ਚੁਣੌਤੀਆਂ ਘਟਣ ਦੀ ਥਾਂ ਤੇ ਵੱਧ ਰਹੀਆਂ ਨੇ। ਇਹ ਰਹੀ ਸੁਖਬੀਰ ਸਿੰਘ ਬਾਦਲ ਦੀ ਗੱਲ। ਹੁਣ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਦੀ। ਮਨਪ੍ਰੀਤ ਬਾਦਲ ਤੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਸਮੇਂ ਚੰਗੇ ਦੋਸਤ ਰਹੇ ਨੇ ਤੇ ਦੋਨਾਂ ਦੀ ਯਾਰੀ ਦੋਸਤੀ ਬਹੁਤ ਚੰਗੀ ਰਹੀ ਹੈ। ਹਾਲਾਂਕਿ ਉਸ ਤੋਂ ਬਾਅਦ ਵੀ ਜਦੋਂ PPP ਤੋਂ ਬਾਅਦ ਵੀ ਇਹਨਾਂ ਦੇ ਸਿਆਸੀ ਰਿਸ਼ਤੇ ਕੋਈ ਇੰਨੇ ਮਾੜੇ ਨਹੀਂ ਸੀਗੇ। ਸਮੇਂ ਤੇ ਦੋਨੇ ਲੀਡਰ ਮਿਲਦੇ ਰਹੇ ਤੇ ਦੋਨੇ ਲੀਡਰਾਂ ਨੇ ਇਹਨਾਂ ਮੁਲਾਕਾਤਾਂ ਦਾ ਜ਼ਿਕਰ ਵੀ ਪਿਛਲੇ ਦਿਨੀ ਜਦੋਂ ਇਹਨਾਂ ਦੀ ਆਪਸ ਵਿੱਚ ਦੀ ਖਿੱਚੋਤਾਣ ਹੋਈ ਸੀ, ਤਣਾਅ ਹੋਇਆ ਸੀ, ਉਦੋਂ ਕੀਤਾ। ਜਦੋਂ ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਬਈ ਤੁਸੀਂ ਟੋਲ ਲੈਂਦੇ ਸੀ ਜਾਂ ਜੋ ਉਹ ਗੱਲਾਂ ਕਰਦੇ ਰਹੇ। ਹੁਣ ਪਿਛਲੇ ਦਿਨੀ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਸੱਦ ਲਿਆ। ਉੱਥੇ ਤੁਹਾਨੂੰ ਪਤਾ ਹੈ ਕਿ ਸਿਆਸੀ ਲੋਕਾਂ ਦੇ ਨਾਲ ਸਮਰਥਕ ਵੀ ਹੁੰਦੇ ਨੇ ਤੇ ਉੱਥੇ ਮੀਡੀਆ ਵੀ ਜਾ ਪਹੁੰਚਿਆ। ਉਸ ਗੱਲਬਾਤ ਦੇ ਦੌਰਾਨ ਮਨਪ੍ਰੀਤ ਬਾਦਲ ਨੇ ਇਹ ਤਾਂ ਮੰਨਿਆ ਕਿ ਅਸੀਂ ਲੋਕਾਂ ਦੀ ਕਚਹਿਰੀ ਨੂੰ ਜਵਾਬਦੇਹ ਹਾਂ ਤੇ ਸਾਨੂੰ ਕਦੋਂ ਵੀ ਕੋਈ ਜਾਂਚ ਏਜੰਸੀ ਸੱਦ ਸਕਦੀ ਹੈ। ਔਰ ਇਹ ਚੰਗੀ ਗੱਲ ਆ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਕਿ ਉਹਨਾਂ ਨੇ ਐਕਸੈਪਟ ਤਾਂ ਕੀਤਾ ਕਿ ਅਸੀਂ ਅਕਾਊਂਟੇਬਲ ਹੈ। ਪਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਕਹੀ ਕਿ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ, ਜੋ ਮੈਨੂੰ ਪਤਾ ਤੇਰੀ ਕਿੰਨੀ ਕੁ ਔਕਾਤ ਹੈ, ਉਹਨਾਂ ਦੀ ਵਾਰਡਿੰਗ ਇਹ ਸੀ,
ਤੈਨੂੰ ਇਹ ਕੱਲ ਨੂੰ ਗਿਲਾ ਨਾ ਰਹੇ ਕਿ ਮੈਂ ਮੁੱਖ ਮੰਤਰੀ ਬਣਿਆ ਸੀ ਤੇ ਮੈਂ ਮਨਪ੍ਰੀਤ ਬਾਦਲ ਨੂੰ ਉਜਾੜ ਨਹੀਂ ਸਕਿਆ ਜਾਂ ਉਹਨੂੰ ਕੁਝ ਵਿਗਾੜ ਨਹੀਂ ਸਕਿਆ। ਇਹ ਮਨਪ੍ਰੀਤ ਬਾਦਲ ਦੀ ਸ਼ਬਦਾਵਲੀ ਸੀਗੀ ਤੇ ਵਿੱਚ ਉਹਨਾਂ ਨੇ ਰਾਜਾ ਵੜਿੰਗ ਨੂੰ ਵੀ ਘੜੀਸਿਆ ਸੀਗਾ। ਬਾਅਦ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਕਹਿਤਾ ਕਿ ਮੈਨੂੰ ਪਤਾ ਤੁਹਾਡੇ ਕਿੰਨੂਆਂ ਬਾਰੇ ਵੀ ਮੈਨੂੰ ਪਤਾ। ਫਿਰ ਮਨਪ੍ਰੀਤ ਬਾਦਲ ਲਾਈਵ ਹੋਏ ਸੀ। ਉਹਨਾਂ ਨੇ ਕਿਹਾ ਕਿ ਜੇਕਰ ਤੈਨੂੰ ਕਿੰਨੂਆਂ ਬਾਰੇ ਪਤਾ ਤੇ ਫਿਰ ਕੋਈ ਸਮਾਂ ਸੀ ਤੂੰ ਮੇਰੀ ਡਿੱਕੀ ਦੇ ਵਿੱਚ ਰੜਦਾ ਫਿਰਦਾ ਹੁੰਦਾ ਸੀ। ਸੇਮ ਸ਼ਬਦਾਵਲੀ ਮਨਪ੍ਰੀਤ ਬਾਦਲ ਦੀ ਸੀ। ਤਾਂ ਕਾਫੀ ਤਣਾਅ ਵੱਧ ਗਿਆ ਸੀ। ਉਹ ਕਹਿੰਦੇ ਕਿ ਮੇਰਾ ਮੂੰਹ ਨਾ ਖਿਲਾਓ, ਤੁਸੀਂ ਜੋ ਕਰਨਾ ਆਪਣਾ ਕਰੋ। ਤੇ ਉਸ ਤੋਂ ਬਾਅਦ ਲੱਗਦਾ ਸੀਗਾ ਕਿ ਹੁਣ ਵਿਜੀਲੈਂਸ ਦੀਆਂ ਕਾਰਵਾਈਆਂ ਤੇਜ਼ ਹੋਣਗੀਆਂ। ਹੁਣ ਵਿਜੀਲੈਂਸ ਨੇ ਇੱਕ ਵਾਰ ਫਿਰ ਤੋਂ ਜਿਹੜੀ ਮਨਪ੍ਰੀਤ ਬਾਦਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਇਹਨੂੰ ਅੰਤਮ ਸ਼ੋਹਾਂ ਦੇਣ ਦੀ ਗੱਲ ਕਹੀ ਹੈ। ਪਿਛਲੇ ਦਿਨੀ ਚਰਨਜੀਤ ਭੁੱਲਰ ਦੀ ਇੱਕ ਰਿਪੋਰਟ ਕਾਫੀ ਚਰਚਾ ਦੇ ਵਿੱਚ ਰਹੀ ਸੀ, ਜਿਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਮਨਪ੍ਰੀਤ ਬਾਦਲ ਕਿਉਂਕਿ ਵਿਦੇਸ਼ ਦੇ ਵਿੱਚ ਨੇ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਕਿ ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਅਸਲ ਦੇ ਵਿੱਚ ਵਿਜੀਲੈਂਸ ਜਾਂਚ ਦੇ ਵਿੱਚ ਜਿਹੜੀ ਬਠਿੰਡਾ ਵਿਕਾਸ ਅਥਾਰਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ਤੇ ਆ ਗਏ ਤੇ ਇਸ ਰਿਪੋਰਟ ਦੇ ਵਿੱਚ ਆਪਾਂ ਇਹ ਵੀ ਦੱਸਾਂਗੇ ਕਿ ਕਿਹੜੀ ਗੱਲੋਂ ਨਿਸ਼ਾਨੇ ਤੇ ਆ ਗਏ ਆ, ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਅਸਿੱਧੇ ਤਰੀਕੇ ਦੇ ਨਾਲ 1560 ਵਰਗ ਗਜ ਦੇ 2 ਪਲਾਟ ਵੇਚਣ ਦੇ ਵਿੱਚ ਭੂਮਿਕਾ ਨਿਭਾਈ ਹੈ। ਪਤਾ ਲੱਗਿਆ ਕਿ ਮਨਪ੍ਰੀਤ ਬਾਦਲ ਕਾਂਗਰਸ ਸਰਕਾਰ ਦੇ ਦੌਰਾਨ ਬਠਿੰਡਾ ਦੇ ਅਰਬਨ ਸਟੇਟ ਦੇ ਵਿੱਚ 2 ਰਿਹਾਇਸ਼ੀ ਪਲਾਟ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਤੋਂ ਖਰੀਦੇ ਸਨ। ਬਠਿੰਡਾ ਵਿਕਾਸ ਅਥਾਰਟੀ ਤੋਂ ਪਲਾਟ ਖਰੀਦਣ ਦੇ ਲਈ ਵਿਕਾਸ ਤੇ ਰਾਜੀਵ ਨੇ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ। ਬੋਲੀ ਦੇ ਵਿੱਚ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੋਲੀਕਾਰਾਂ ਨੇ ਬੋਲੀ ਇੱਕੋ ਕੰਪਿਊਟਰ ਤੋਂ ਦਿੱਤੀ। ਰਾਜੀਵ ਤੇ ਵਿਕਾਸ ਦੇ ਬੋਲੀ ਦੇ ਵਿੱਚ ਸ਼ਮੂਲੀਅਤ ਲਈ ਐਡਵਾਂਸ ਰਾਸ਼ੀ ਦੇ ਚਲਾਨ ਦੇ ਵਿੱਚ ਸੀਰੀਅਲ ਨੰਬਰ ਵੀ ਇੱਕੋ ਸਨ ਤੇ ਦੋਵਾਂ ਦੇ ਸਟਾਮ ਇੱਕੋ ਸੀਰੀਅਲ ਨੰਬਰ ਵਾਲੇ ਤੇ ਦੋਵਾਂ ਦੇ ਗਵਾਹ ਵੀ ਇੱਕੋ ਹੀ ਸਨ ਤੇ ਬੋਲੀ ਵੀ ਇੱਕ ਕੰਪਿਊਟਰ ਤੋਂ ਦਿੱਤੀ ਗਈ। ਹੁਣ ਜਾਂਚ ਦੇ ਮੁਤਾਬਕ ਬੋਲੀ ਫਾਈਨਲ ਹੋਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਦੇ ਨਾਲ ਦੋਵੇਂ ਪਲਾਟ ਖਰੀਦਣ ਦਾ ਐਗਰੀਮੈਂਟ ਕਰ ਲਿਆ। 4 ਅਕਤੂਬਰ ਨੂੰ ਦੋਵਾਂ ਦੇ ਖਾਤਿਆਂ ਦੇ ਵਿੱਚ ਕਰੀਬ 1 ਕਰੋੜ ਦੀ ਰਕਮ ਵੀ ਟ੍ਰਾਂਸਫਰ ਕੀਤੀ। ਖਾਤਿਆਂ ਦੇ ਵਿੱਚ ਇਹ ਰਾਸ਼ੀ ਆਉਣ ਤੋਂ ਬਾਅਦ 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬਠਿੰਡਾ ਵਿਕਾਸ ਅਥਾਰਟੀ ਕੋਲ ਪਹਿਲੀ ਕਿਸ਼ਤ 25% ਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ। ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਪ੍ਰੀਤ ਵੱਲੋਂ ਟ੍ਰਾਂਸਫਰ ਕੀਤੀ ਰਾਸ਼ੀ ਹੀ ਅੱਗੇ ਵਿਕਾਸ ਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਟੀ ਕੋਲ ਜਮ੍ਹਾਂ ਕਰਾਈ ਹੈ। ਇਸ ਤੋਂ ਸਾਬਤ ਹੁੰਦਾ ਕਿ ਸਭ ਕੁਝ ਮਿਲ ਮਿਲਾ ਕੇ ਹੀ ਚੱਲ ਰਿਹਾ ਸੀ। ਰਾਜੀਵ ਤੇ ਵਿਕਾਸ ਦੇ ਖਾਤਿਆਂ ਦੇ ਵਿੱਚ ਅੱਗੇ ਪਿੱਛੇ ਕੋਈ ਪੈਸਾ ਨਹੀਂ ਆਇਆ। ਹੁਣ ਜਿਹੜੀ ਅਗਲੀ ਜਾਂਚ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਨੇ 8 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੂੰ ਦੋਵਾਂ ਪਲਾਟਾਂ ਦਾ ਅਥਾਰਟੀ ਲੈਟਰ ਜਾਰੀ ਕੀਤਾ ਸੀ, ਪਰ ਮਨਪ੍ਰੀਤ ਬਾਦਲ ਨੇ ਰਾਜੀਵ ਤੇ ਵਿਕਾਸ ਦੇ ਨਾਲ ਉਹਨਾਂ ਦੇ ਇਹਨਾਂ ਪਲਾਟਾਂ ਦਾ ਮਾਲਕ ਬਣਨ ਤੋਂ ਪਹਿਲਾਂ ਹੀ ਐਗਰੀਮੈਂਟ ਕਰ ਲਿਆ ਸੀ। ਐਗਰੀਮੈਂਟ 30 ਸਤੰਬਰ ਨੂੰ ਕੀਤਾ ਜਾਂਦਾ ਤੇ ਜਿਹੜੇ ਰਾਜੀਵ ਤੇ ਵਿਕਾਸ ਨੂੰ ਅਥਾਰਟੀ ਲੈਟਰ ਜਾਰੀ ਹੁੰਦੇ ਆ ਸਤੰਬਰ ਤੋਂ ਬਾਅਦ ਅਕਤੂਬਰ ਦਾ ਮਹੀਨਾ ਆਉਂਦਾ ਤੇ ਉਹ ਮਿਲਦੇ ਆ 8 ਅਕਤੂਬਰ ਨੂੰ। ਜਾਣੀ ਜਦੋਂ ਕਿ ਦੋਵੇਂ ਜਾਣੇ 8 ਅਕਤੂਬਰ ਨੂੰ ਪਲਾਟਾਂ ਦੇ ਮਾਲਕ ਬਣੇ ਤੇ ਫਿਰ ਜਿਹੜਾ ਐਗਰੀਮੈਂਟ ਆ ਉਹ 30 ਸਤੰਬਰ ਨੂੰ ਕਿਵੇਂ ਹੋ ਗਿਆ। ਇਸੇ ਤਰ੍ਹਾਂ ਆਨਲਾਈਨ ਬੋਲੀ ਦੇ ਵਿੱਚ BDA ਦੀ ਮਹਿਲਾ ਅਧਿਕਾਰੀ ਦੇ ਡਿਜੀਟਲ ਦਸਤਖਤ 26 ਸਤੰਬਰ ਨੂੰ ਐਕਸਪਾਇਰ ਹੋ ਜਾਂਦੇ ਨੇ ਕਿਉਂਕਿ ਇਸ ਅਧਿਕਾਰੀ ਦੀ ਬਦਲੀ ਹੋ ਚੁੱਕੀ ਸੀ। 27 ਸਤੰਬਰ ਨੂੰ ਬੋਲੀ ਫਾਈਨਲ ਹੁੰਦੀ ਹੈ ਜਦੋਂ ਕਿ ਨਵੇਂ ਅਧਿਕਾਰੀ ਨੂੰ ਡਿਜੀਟਲ ਦਸਤਖਤਾਂ ਦਾ ਅਧਿਕਾਰ 28 ਸਤੰਬਰ ਨੂੰ ਮਿਲਦਾ ਹੈ। 27 ਸਤੰਬਰ ਦੀ ਬੋਲੀ ਕਿਸ ਦੇ ਡਿਜੀਟਲ ਦਸਤਖਤਾਂ ਹੇਠ ਹੋਈ ਹੈ ਇਸ ਦਾ ਭੇਤ ਬਣਿਆ ਹੋਇਆ। ਸੋ ਇਹ ਸਾਰੇ ਮਾਮਲਾਤ ਨੇ, ਇਹ ਸਾਰੀ ਜਾਂਚ ਹੈ। ਬੋਲੀ ਦੇ ਦੌਰਾਨ ਜਿਹੜਾ ਆਨਲਾਈਨ ਨਕਸ਼ਾ ਅਪਲੋਡ ਹੋਇਆ ਉਸ ਤੇ ਪਲਾਟਾਂ ਦੇ ਨੰਬਰ ਹੀ ਨਹੀਂ ਸੀਗੇ ਜਿਨ੍ਹਾਂ ਦਾ ਐਗਰੀਮੈਂਟ ਹੋਇਆ ਸੀਗਾ। ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਤੇ ਕਾਨੂੰਨੀ ਪੱਖਾਂ ਦੀ ਘੋਖ ਵੀ ਕਰ ਲਈ ਗਈ ਹੈ। ਦਿਲਚਸਪ ਤੱਥ ਇਹ ਨੇ ਕਿ BDA ਤੋਂ ਆਨਲਾਈਨ ਬੋਲੀ ਜ਼ਰੀਏ ਪਲਾਟ ਲੈਣ ਵਾਲੇ ਰਾਜੀਵ ਤੇ ਵਿਕਾਸ 8 ਅਕਤੂਬਰ ਨੂੰ ਖੁਦ ਮਾਲਕ ਬਣਦੇ ਨੇ ਤੇ ਇਸ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ 15 ਅਕਤੂਬਰ 2021 ਨੂੰ ਬਠਿੰਡਾ ਵਿਖੇ ਮਨਪ੍ਰੀਤ ਬਾਦਲ ਦੀ ਨਵੀਂ ਰਿਹਾਇਸ਼ ਦੀ ਨੀਂਹ ਦੇ ਵਿੱਚ ਰੱਖ ਕੇ ਮੂਰਤ ਵੀ ਕਰ ਦਿੰਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮਨਪ੍ਰੀਤ ਬਾਦਲ ਦੇ ਦਰਮਿਆਨ ਸ਼ਬਦੀ ਜੰਗ ਵੀ ਚੱਲ ਰਹੀ ਸੀ ਇਹਨਾਂ ਦਿਨਾਂ ਦੇ ਵਿੱਚ ਤੇ ਮਨਪ੍ਰੀਤ ਬਾਦਲ ਆਖ ਚੁੱਕੇ ਨੇ ਕਿ ਸਰਕਾਰ ਸਿਆਸੀ ਬਦਲਾਖੋਰੀ ਦੇ ਤਹਿਤ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਮਨਪ੍ਰੀਤ ਬਾਦਲ ਨੇ ਆਪਣਾ ਇਹ ਪੱਖ ਰੱਖਿਆ ਸੀ, ਪਰ ਜੋ ਟੈਕਨੀਕਲ ਫਾਲਟ ਨੇ ਜੋ ਇਸ ਮਾਮਲੇ ਦੇ ਵਿੱਚ ਜੋ ਜਾਂਚ ਦੇ ਵਿੱਚ ਸਾਹਮਣੇ ਆਏ ਨੇ ਵਿਜੀਲੈਂਸ ਜਾਂਚ ਦੇ ਵਿੱਚ, ਉਹਨਾਂ ਤੋਂ ਇਹ ਜ਼ਰੂਰ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਦੀਆਂ ਚੁਣੌਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ। ਹਾਲਾਂਕਿ ਉਹ ਖੁਦ ਸਾਫ਼ ਕਰ ਚੁੱਕੇ ਨੇ ਕਿ ਮੈਂ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ ਤੇ ਲੋਕਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਆਪਣਾ ਪੱਖ ਰੱਖਾਂਗਾ। ਪਰ ਤਕਨੀਕੀ ਜੋ ਇਸ ਵੇਲੇ ਵਿਜੀਲੈਂਸ ਨੇ ਤੱਥ ਪੇਸ਼ ਕੀਤੇ ਨੇ ਉਹਨਾਂ ਤੋਂ ਲੱਗਦਾ ਕਿ ਪਲਾਟਾਂ ਦੀ ਬੋਲੀ ਦੇ ਵਿੱਚ ਕੋਈ ਘਪਲੇਬਾਜ਼ੀ ਤਾਂ ਜ਼ਰੂਰ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਇਸ ਗੱਲ ਨੂੰ ਲੈ ਕੇ ਕੀ ਕਹਿੰਦੇ ਨੇ, ਵਿਦੇਸ਼ ਦੇ ਵਿੱਚੋਂ ਕਦੋਂ ਉਹਨਾਂ ਦੀ ਵਾਪਸੀ ਹੁੰਦੀ ਹੈ, ਕਦੋਂ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਇਸ ਮਾਮਲੇ ਤੇ ਆਪਣੀ ਕੀ ਪ੍ਰਤੀਕਿਰਿਆ ਦਿੰਦੇ ਨੇ, ਇਹ ਸਮਾਂ ਦੱਸੇਗਾ। ਇਸੇ ਕਰਕੇ ਕਿਹਾ ਗਿਆ ਕਿ ਮਨਪ੍ਰੀਤ ਬਾਦਲ ਨੂੰ ਬਾਹਰਲੀ ਚੁਣੌਤੀ ਤੇ ਸੁਖਬੀਰ ਸਿੰਘ ਬਾਦਲ ਨੂੰ ਅੰਦਰਲੀ ਯਾਨੀ ਕਿ ਅਕਾਲੀ ਦਲ ਦੇ ਅੰਦਰੋਂ ਹੀ ਇੱਕ ਚੁਣੌਤੀ ਨੇ ਘੇਰਾ ਪਾਇਆ ਹੋਇਆ। ਬਹੁਤ ਬਹੁਤ ਧੰਨਵਾਦ।
ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।